ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਬੰਦੀ ਸਿੰਘਾਂ ਦੀ ਰਿਹਾਈ ਦੀ। ਕੀ ਹੁਣ ਹੋ ਸਕਦੀ ਹੈ ਬੰਦੀ ਸਿੰਘਾਂ ਦੀ ਰਿਹਾਈ? ਬਿਲਕੁਲ ਪ੍ਰਵੀਨ ਜੀ, ਵੱਡੀ ਆਸ ਵੱਜੀ ਹੈ। ਮੈਂ ਇਸ ਖਬਰ ਨੂੰ ਇਸ ਹਵਾਲੇ ਨਾਲ ਦੇਖਦਾ, ਅੱਜ ਦੀਆਂ ਅਖਬਾਰਾਂ ਦੇ ਵਿੱਚ ਕੱਲ੍ਹ ਦੀ ਇਹ ਖਬਰ ਜਾਂ ਆਪਣੇ ਕੋਲ ਸੋਸ਼ਲ ਮੀਡੀਆ ਰਾਹੀਂ ਜਾਂ ਜਿਵੇਂ ਆਪਣੇ ਕੋਲ ਸਾਈਟਸ ਤੋਂ ਖਬਰ ਆਉਂਦੀ ਹੈ, ਸਾਡੇ ਕੋਲ ਏਜੰਸੀਆਂ ਦੀ ਖਬਰਾਂ ਆਪਣੇ ਕੋਲ ਨਸਰ ਹੁੰਦੀਆਂ ਨੇ, ਉਸ ਹਵਾਲੇ ਤੋਂ ਜਦੋਂ ਇਹ ਖਬਰ ਕੱਲ੍ਹ ਦੇਰ ਸ਼ਾਮ ਸਾਡੇ ਕੋਲ ਆਉਣੀ ਸ਼ੁਰੂ ਹੋਈ ਤਾਂ ਮੈਂ ਉਸ 'ਚੋਂ ਹੀ ਇਹ ਭਾਵ ਮਹਿਸੂਸ ਕੀਤਾ ਕਿ ਇਹ ਬੰਦੀ ਸਿੰਘਾਂ ਲਈ ਵੀ ਰਾਹਤ ਵਾਲੀ ਖਬਰ ਹੋ ਸਕਦੀ ਹੈ। ਅਸਲ ਦੇ ਵਿੱਚ ਸੁਪਰੀਮ ਕੋਰਟ ਨੇ ਕੱਲ੍ਹ ਇੱਕ ਵੱਡੀ ਗੱਲ ਕਹੀ। ਮਾਨਯੋਗ ਸੁਪਰੀਮ ਕੋਰਟ ਹੋਰ ਨੇ ਹਦਾਇਤ ਕੀਤੀ ਕਿ ਜਿਹੜੇ 10 ਸਾਲ ਤੱਕ ਸਜ਼ਾ ਕੱਟ ਚੁੱਕੇ ਨੇ ਬੰਦੇ, ਪਰ ਉਹਨਾਂ ਦੀਆਂ ਕੇਸਾਂ ਦੀਆਂ ਸੁਣਵਾਈਆਂ ਲੰਮੇ ਸਮੇਂ ਤੋਂ ਲਟਕੀਆਂ ਨੇ, ਉਹ ਕਿਸੇ ਤਣ ਪੱਤਣ ਨਹੀਂ ਲੱਗ ਰਹੀਆਂ। ਜੇਕਰ ਆਉਣ ਵਾਲੇ ਸਮੇਂ 'ਚ ਵੀ ਇਹੀ ਸੰਭਾਵਨਾ ਹੈ ਕਿ ਜਿੰਨੇ ਕੇਸ ਪੈਂਡਿੰਗ ਪਏ ਨੇ, ਜਿਸ ਕਦਰ ਕੇਸ ਪੈਂਡਿੰਗ ਪਏ ਨੇ, ਜਿੰਨੀ ਕੇਸਾਂ ਦੀ ਤਾਦਾਦ ਵੱਧ ਰਹੀ ਹੈ, ਉਹੀ ਜਿਹੇ ਜੇਕਰ ਲੱਗਦਾ ਕਿ ਆਉਂਦੇ ਸਮੇਂ 'ਚ ਛੇਤੀ ਕਿਤੇ ਉਹਦੀ ਕੋਈ ਸੰਭਾਵਨਾ ਨਹੀਂ ਸੁਣਵਾਈ ਦੀ, ਔਰ ਉਹ ਹਾਰਡ ਕੋਰ ਕੇਸ ਉਹ ਜਿਹਾ ਨਹੀਂ ਹੈਗਾ, ਤਾਂ ਉਹਦੇ ਵਿੱਚ ਕਹਿੰਦੇ ਕਿ ਇਸ ਗੱਲ ਨੂੰ ਗੌਰ ਕਰਨ ਦੀ ਲੋੜ ਹੈ ਕਿ ਕੀ 10 ਸਾਲ ਦੀ ਸਜ਼ਾ ਕੱਟ ਚੁੱਕੇ ਬੰਦਿਆਂ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ, ਉਹਨਾਂ ਨੂੰ ਜ਼ਮਾਨਤ ਦਿੱਤੀ ਜਾਵੇ। ਉਹ ਤੋਂ ਬਾਅਦ ਕੇਸ ਉਦੋਂ ਜਦੋਂ ਸਿਰੇ ਲੱਗੂਗਾ ਉਸ ਹਿਸਾਬ ਨਾਲ ਦੇਖਾਂਗੇ। ਫਿਲਹਾਲ ਜੇਕਰ ਉਹਨਾਂ ਦੇ ਕੇਸ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਮਾਮਲੇ, ਕਿਉਂਕਿ ਜ਼ਿਆਦਾਤਰ ਬੰਦਿਆਂ ਦੇ ਕਈਆਂ ਦੇ ਕੇਸ ਜਿਹੇ ਹੁੰਦੇ ਨੇ ਕਿ ਇੱਕੋ ਸਮੇਂ 'ਚ ਕਈ ਕੇਸ ਚੱਲ ਰਹੇ ਹੁੰਦੇ ਨੇ, ਵੱਖ-ਵੱਖ ਰੂਪ 'ਚ ਸੁਣਵਾਈ ਪਈ ਹੁੰਦੀ ਹੈ, ਕਿਸੇ ਬੈਂਚ ਕੋਲ ਪਈ ਹੈ, ਕਿਸੇ ਅਦਾਲਤ 'ਚ ਪਈ ਹੈ, ਕਿਸੇ ਹੋਰ ਥਾਂ 'ਤੇ ਪਈ ਹੈ। ਸੋ ਉਹ ਸਾਰੇ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਕੈਦੀ ਨੇ ਕਿਸੇ ਮਾਮਲੇ ਦੇ ਅਧੀਨ 10 ਸਾਲ ਸਜ਼ਾ ਕੱਟ ਲਈ ਪਰ ਅਜੇ ਤੱਕ ਉਹਦਾ ਮਾਮਲਾ ਤਣ ਪੱਤਾ ਨਹੀਂ ਲੱਗਿਆ ਤਾਂ ਉਹਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ। ਪਰ ਇਹ ਤੋਂ ਅਗਲੀ ਗੱਲ ਸੀ ਜਿਹੜੀ ਗੱਲ ਆਸ ਪੈਦਾ ਕਰਦੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ। ਪ੍ਰਵੀਨ ਜੀ, ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਜਿਹੜੇ 14 ਸਾਲ ਦੀ ਸਜ਼ਾ ਕੱਟ ਚੁੱਕੇ ਨੇ, ਉਹਨਾਂ ਨੂੰ ਹਵਾਲੇ ਨਾਲ ਉਹਨਾਂ ਨੇ ਗੱਲ ਕੀਤੀ ਕਿ ਜਿਹੜੇ 14 ਸਾਲ ਦੀ ਸਜ਼ਾ ਕੱਟ ਚੁੱਕੇ ਨੇ, ਕਿ ਉਹਨਾਂ ਦੀ ਜਦੋਂ ਤੱਕ ਅਜੇ ਤੱਕ ਫੈਸਲਾ ਹੀ ਨਹੀਂ ਕੋਈ ਹੋਇਆ ਉਸ ਮਸਲਿਆਂ ਦੇ ਉੱਤੇ, ਕੀ ਉਹਨਾਂ ਦੀ ਰਿਹਾਈ ਨਹੀਂ ਹੋਣੀ ਚਾਹੀਦੀ। ਸੋ ਇਸ ਗੱਲ ਨੇ ਜ਼ਰੂਰ ਆਸ ਜਗਾਈ ਹੈ ਕਿ ਜੇਕਰ ਮਾਨਯੋਗ ਕੋਰਟ ਦੀ ਜੇਕਰ ਮੈਂ ਹਵਾਲਾ ਕਰਾਂ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਮਾਮਲਿਆਂ ਦੀ ਪਛਾਣ ਕਰੋ ਜਿਨ੍ਹਾਂ ਵਿੱਚ ਦੋਸ਼ੀ 14 ਸਾਲ ਦੀ ਸਜ਼ਾ ਪੂਰੀ ਕਰ ਚੁੱਕੇ ਨੇ ਤੇ ਉਹਨਾਂ ਦੀ ਰਿਹਾਈ ਸੰਬੰਧੀ ਕੇਸ ਸਰਕਾਰ ਨੂੰ ਨਿਰਧਾਰਿਤ ਸਮੇਂ ਵਿੱਚ ਵਿਚਾਰ ਕਰਨ ਲਈ ਭੇਜੇ ਜਾ ਸਕਦੇ ਨੇ। ਸੋ 14 ਸਾਲਾ ਸਜ਼ਾ ਕੱਟਣ ਦੇ ਬਾਵਜੂਦ ਵੀ ਜੇਕਰ ਉਹਨਾਂ ਦੀ ਸਜ਼ਾ ਨਿਰਧਾਰਿਤ ਨਹੀਂ ਹੋਈ, ਅਜੇ ਤੱਕ ਉਹਨਾਂ ਦੇ ਉੱਤੇ ਕੋਈ ਫੈਸਲਾ ਨਹੀਂ ਹੋਇਆ ਤੇ ਉਹ 14 ਸਾਲ ਕੱਟ ਲਏ, ਫਿਰ ਕਹਿੰਦੇ ਕਿ ਕਿਉਂ ਉਹਨਾਂ ਦੀ ਰਿਹਾਈ ਨਹੀਂ ਹੁੰਦੀ ਬਈ। ਸੋ ਇਸ ਲਈ ਉਹ ਤੋਂ ਬਾਅਦ ਜੇਕਰ ਤੁਹਾਨੂੰ ਤਾਂ ਵੀ ਕੋਈ ਮਾਮਲਾ ਲੱਗੂਗਾ, ਜਦੋਂ ਸਿਰੇ ਲੱਗੂਗਾ ਤਾਂ ਦੇਖ ਲਿਓ, ਇੱਕ ਵਾਰ ਤਾਂ ਉਹਨੂੰ ਵਿਹਲਾ ਕਰੋ ਬੰਦੇ ਨੂੰ। ਸੋ ਇਸ ਹਵਾਲੇ ਨਾਲ ਇੱਥੇ ਤਾਂ ਉਹ ਬੰਦਿਆਂ ਦੀ ਰਿਹਾਈ ਦਾ ਮਾਮਲਾ ਹੈ ਜਿਨ੍ਹਾਂ ਨੂੰ ਸਜ਼ਾ ਸੁਣਾਈਆਂ ਵੀ ਜਾ ਚੁੱਕੀਆਂ, ਜਿਨ੍ਹਾਂ ਨੇ ਸਜ਼ਾ ਪੂਰੀ ਵੀ ਕਰ ਲਈ ਹੈ ਔਰ ਸਜ਼ਾ ਪੂਰੀ ਹੋਣ ਦੇ ਉੱਪਰ ਵੀ ਕਿੰਨੇ ਸਾਲ ਬਿਤਾ ਲਏ ਨੇ। ਸੋ ਉਸ ਦੌਰ ਦੇ ਵਿੱਚ ਕੀ ਉਹਨਾਂ ਨੂੰ ਕਦੇ ਵੀ ਜ਼ਮਾਨਤ ਮਿਲੀ, ਜਾਂ ਉਹ ਕਿੰਨੀ ਵਾਰ ਪੈਰੋਲ ਤੇ ਆਏ ਨੇ, ਜਾਂ ਉਹਨਾਂ ਦਾ ਜਿਹੜਾ ਸਮਾਂ ਹੱਦ ਸੀ 8 ਸਾਲ 10 ਸਾਲ 20 ਸਾਲ 24 ਸਾਲਾ, ਉਹ ਤੋਂ ਬਾਅਦ ਵੀ ਕਿੰਨੇ ਕਿੰਨੇ ਸਾਲ ਉੱਪਰ ਕੱਟ ਚੁੱਕੇ ਨੇ। ਸੋ ਇਸ ਲਈ ਇਹ ਫੈਸਲੇ ਨੇ ਕਿ ਇੱਕ ਜ਼ਮਾਨਤ ਵਾਲਾ 10 ਸਾਲਾਂ ਵਾਲਾ ਔਰ ਇੱਕ 14 ਸਾਲ ਤੋਂ ਵੱਧ ਵਾਲਿਆਂ ਲਈ ਰਿਹਾਈ ਵਾਲਾ, ਕਿਹਦੇ ਤੇ ਵਿਚਾਰ ਕਰਨ ਦੀ ਜੇਕਰ ਗੱਲ ਕੀਤੀ ਹੈ ਸੁਪਰੀਮ ਕੋਰਟ ਨੇ। ਔਰ ਇਹ ਪੱਖ ਕਿਤੇ ਨਾ ਕਿਤੇ ਸੰਕੇਤ ਕਰਦਾ ਕਿ ਆਉਂਦੇ ਸਮੇਂ ਬੰਦੀ ਸਿੰਘਾਂ ਦੀ ਰਿਹਾਈ ਸੰਭਵ ਵੀ ਹੈ, ਔਰ ਇਹ ਕਿਤੇ ਨਾ ਕਿਤੇ ਰਾਜਨੀਤਿਕ ਤੌਰ ਤੇ ਵੀ ਦਿੱਲੀ ਦੇ ਤਖਤ ਤੇ, ਕੇਂਦਰ ਦੇ ਤਖਤ ਤੇ ਬੈਠੀ ਭਾਜਪਾ ਨੂੰ ਵੀ ਸੂਟ ਕਰੂਗੀ, ਔਰ ਭਾਜਪਾ ਵੀ ਇਸ ਨੂੰ ਇਹ ਰੰਗਤ ਚ ਦਊਗੀ ਕਿ ਅਸੀਂ ਕੀਤੀ, ਕਿਉਂਕਿ ਉਹ ਦਮ ਭਰਦੀ ਹੈ ਕਿ ਜੀ 84 ਦੇ ਮਾਮਲੇ ਚ ਅਸੀਂ ਉਹ ਪਹਿਲੇ ਆ ਜਿਨ੍ਹਾਂ ਨੇ ਦੋਸ਼ੀਆਂ ਨੂੰ ਅੰਦਰ ਦਿੱਤਾ। ਉਹ ਦਮ ਭਰਦੇ ਨੇ ਕਿ ਕਾਲੀ ਸੂਚੀ ਅਸੀਂ ਉਹ ਖਤਮ ਕੀਤੀ, ਸਿੱਖਾਂ ਦੇ ਸਭ ਤੋਂ ਵੱਧ ਹਤੈਸ਼ੀ ਅਸੀਂ ਆ। ਬੇਸ਼ੱਕ ਉਹ ਹੇਠਲੇ ਪੱਧਰ ਤੇ ਉੱਤੇ ਜਿਵੇਂ ਘਾਣ ਕਰਦੇ ਜਾ ਰਹੇ ਨੇ, ਉਹ ਸਾਰਿਆਂ ਨੂੰ ਪਤਾ ਹੈ ਕਿ ਭਾਜਪਾ ਕਿਹੜੀ ਨੀਤੀਆਂ ਤੇ ਕੰਮ ਕਰਦੀ ਆ। ਪਰ ਦੂਸਰੇ ਪਾਸੇ ਜੇਕਰ ਕੋਰਟ ਦਾ, ਮਾਨਯੋਗ ਸੁਪਰੀਮ ਕੋਰਟ ਦਾ ਕੋਈ ਅਜਿਹਾ ਫੈਸਲਾ ਆਉਂਦਾ, ਉਸ ਨੂੰ ਵੀ ਉਹ ਕੈਸ਼ ਕਰਨ ਦੀ ਕੋਸ਼ਿਸ਼ ਕਰਨਗੇ ਔਰ ਉਸ ਨੂੰ ਪੰਜਾਬ 'ਚ ਲਿਆ ਕੇ ਦੋ ਧਿਰਾਂ ਨੂੰ ਸਾਹਮਣੇ ਲਿਆ ਕੇ ਉਸ ਨੂੰ ਇਸ ਢੰਗ ਨਾਲ ਵੀ ਕਰਨਗੇ ਕਿ ਹੁਣ ਪੰਥ ਦਾ ਅਸਲੀ ਪਹਿਰੇਦਾਰ ਕੌਣ ਹੈ ਜੀ, ਅਕਾਲੀ ਦਲ, ਬਾਕੀ ਢੀਂਡਸਾ ਧੜਾ ਜਾਂ ਮਾਨ ਧੜਾ ਜਾਂ ਕੋਈ ਹੋਰ ਧਿਰ ਜਾਂ ਫਿਰ ਅਸੀਂ। ਸੋ ਇਸ ਲਈ ਇਸ ਮਸਲੇ ਤੱਕ ਵੀ ਜਾਂਦਿਆਂ ਮੈਂ ਵੇਖ ਰਿਹਾ। ਪਰ ਫਿਲਹਾਲ ਇਹ ਰਾਹਤ ਵਾਲੀ ਖਬਰ ਹੈ ਉਹਨਾਂ ਪਰਿਵਾਰਾਂ ਲਈ, ਉਹਨਾਂ ਦੇ ਲਈ, ਹੱਕ ਸੱਚ ਲਈ ਲੜਨ ਵਾਲੀਆਂ ਧਿਰਾਂ ਲਈ, ਕਿ ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਜੇਕਰ ਇਹ ਗੱਲ ਇਸੇ ਤਜਵੀਜ਼ ਦੇ ਨਾਲ, ਇਸੇ ਸੋਚ ਨਾਲ ਅੱਗੇ ਵਧੀ ਤਾਂ ਬੰਦੀ ਸਿੰਘਾਂ ਦੀ ਰਿਹਾਈ ਸੰਭਵ ਹੈ। ਜੀ ਜੀ ਬਿਲਕੁਲ। ਭਾਜਪਾ ਕਿਸੇ ਵੀ ਕੰਮ ਦਾ ਸਿਆਸੀ ਲਾਹਾ ਨਾ ਲਵੇ, ਇਹ ਹੋ ਨਹੀਂ ਸਕਦਾ। ਹੋ ਨਹੀਂ ਸਕਦਾ, ਬਿਲਕੁਲ।